ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਨਾਲ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ, ਯੂਨੀਵਰਸਿਟੀ, ਸਤਪਾਲ ਸਿੰਘ, ਟ੍ਰੇਸੀ, ਜੱਸੀ ਗੱਲ, ਬੇਕਰਸਫੀਲਡ, ਮੇਜਰ ਸਿੰਘ, ਫਰੈਜ਼ਨੋ, ਜੀਐਨ ਟਾਇਰ ਐਂਡ ਲੂਬ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਖਰੀਦ ਸਕਦੇ ਹੋ। ਸੈਂਟਰ ਨੇਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਨਿੰਮਾ ਸਹੂਤਾ 209-277-0113। ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ ਨਾਨ ਵੈਜ ਇੰਡੀਅਨ ਸਟਾਈਲ ਪੀਜ਼ਾ ਤੁਸੀਂ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਦੇ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰੋ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜਾ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਲੈਣ ਦੇ ਵਿੱਚ ਸਹਾਇਤਾ ਕਰਦੇ ਨੇ। ਇਸ ਦੇ ਬਾਰੇ ਜਾਣਕਾਰੀ ਲਈ ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਕਹਿੰਦੇ ਵੋਟਿੰਗ ਮਸ਼ੀਨਾਂ ਦੀ ਹੈਕਿੰਗ ਦੇ ਮਾਮਲੇ ਨੇ ਭਾਰਤੀ ਰਾਜਨੀਤੀ ਵਿੱਚ ਫੇਰ ਲਿਆਂਦਾ ਹੈ ਭੁਚਾਲ। ਇਹ ਮਸਲਾ ਹੱਲ ਨਹੀਂ ਹੋਣਾ ਮੇਰੇ ਖਿਆਲ ਦੇ ਨਾਲ। ਵੋਟਾਂ ਪਾਈ ਜਾਣਗੀਆਂ, ਸਰਕਾਰਾਂ ਬਣੀ ਜਾਣਗੀਆਂ। ਯਾਰ ਇਹ ਇੱਕ ਹੈਂਕਰ ਨੇ ਦਾਅਵਾ ਕੀਤਾ ਸੀਗਾ, ਸ਼ਾਇਦ ਅਮਰੀਕਾ ਦੇ ਵਿੱਚ ਹੀ ਜਾ ਕੇ ਦਾਅਵਾ ਕੀਤਾ ਸੀਗਾ ਕਿ ਜਿਹੜੀਆਂ 2014 ਵਾਲੀਆਂ ਚੋਣਾਂ ਸੀ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਜਿਹੜੀ ਇੱਕ ਗੈਰ ਸਧਾਰਨ ਜਿੱਤ ਕਹਿ ਲਈਏ ਉਹ ਜਿਹੜੀ ਦਰਜ ਕੀਤੀ ਸੀਗੀ, ਉਹਦੇ ਵਿੱਚ ਇਹ ਮਸ਼ੀਨਾਂ ਜਿਹੜੀਆਂ ਉਹ ਹੈਕ ਕੀਤੀਆਂ ਗਈਆਂ ਸੀਗੀਆਂ, ਜਾਂ ਕਹੀਏ ਕਿ ਇਹਨਾਂ ਦੇ ਵਿੱਚ ਗੜਬੜੀ ਸੀਗੀ। ਤਾਂ ਉਹ ਦਾਅਵਾ ਕਰਦਾ ਕਿ ਉਹ ਖੁਦ ਇੱਕ ਐਸੀ ਕੰਪਨੀ ਦੇ ਵਿੱਚ ਕੰਮ ਕਰਦਾ ਰਿਹਾ ਜੋ EVM ਨਿਰਮਾਣ ਦਾ ਹੀ ਕੰਮ ਕਰਦੀ ਸੀ। ਇਹ ਬਹੁਤ ਵੱਡੇ ਦਾਅਵੇ ਆ। ਹਾਲਾਂਕਿ ਉਹਦੇ ਦਾਅਵਿਆਂ ਤੇ ਕੁਛ ਲੋਕ ਸਵਾਲ ਵੀ ਖੜਾ ਕਰਦੇ ਕਿਉਂਕਿ ਉਹਨੇ ਰਾਜਸੀ ਸ਼ਰਨ ਮੰਗੀ ਆ ਅਮਰੀਕਾ ਤੋਂ। ਲੋਕ ਕਹਿੰਦੇ ਆ ਕਿ ਉਹ ਸ਼ਾਇਦ ਗੇਮ ਖੇਡਦਾ ਪਿਆ ਕਿ ਉਹਦੀ ਉੱਥੇ ਰਾਜਸੀ ਸ਼ਰਨ ਜਿਹੜੀ ਆ ਉਹ ਕਬੂਲ ਹੋ ਜਾਵੇ। ਪਰ ਇਸ ਦੋਸ਼ ਤੋਂ ਬਾਅਦ ਸਭ ਤੋਂ ਵੱਡੀ ਜਾਂ ਕਹੀਏ ਕਿ ਸਭ ਤੋਂ ਸਨਸਨੀਖੇਜ਼ ਜਿਹੜੀ ਮੰਗ ਆਈ ਆ ਉਹ ਆਈ ਆ ਗੋਪੀਨਾਥ ਮੁੰਡੇ ਵੱਲੋਂ, ਕਿਉਂਕਿ ਗੋਪੀਨਾਥ ਦੇ ਮੁੰਡੇ ਦੇ ਭਤੀਜੇ ਵੱਲੋਂ। ਗੋਪੀਨਾਥ ਮੁੰਡੇ ਇੱਕ ਐਸਾ ਲੀਡਰ ਸੀ ਭਾਰਤੀ ਜਨਤਾ ਪਾਰਟੀ ਦਾ ਜੋ ਸਰਕਾਰ ਬਣਨ ਤੋਂ ਤੁਰੰਤ ਬਾਅਦ ਜਿਹੜਾ ਉਹ ਮਾਰਿਆ ਗਿਆ ਸੀਗਾ ਇੱਕ ਹਾਦਸੇ। ਇਹ ਦੋਸ਼ ਲਾਏ ਆ ਸੁਝਾਅ ਨੇ ਕਿ ਅਸਲ ਦੇ ਵਿੱਚ ਗੋਪੀਨਾਥ ਮੁੰਡੇ ਨੂੰ ਸਾਰੀ ਖੇਡ ਦਾ ਪਤਾ ਸੀਗਾ। ਗੋਪੀਨਾਥ ਮੁੰਡੇ ਨੂੰ ਕਤਲ ਕੀਤਾ ਗਿਆ ਕਿਉਂਕਿ ਉਹਦੇ ਕੋਲ EVM ਮਸ਼ੀਨਾਂ ਨੂੰ ਹੈਕ ਕਰਨ ਦੇ ਜਾਂ ਉਹਨਾਂ ਦੇ ਵਿੱਚ ਗੜਬੜੀ ਪੈਦਾ ਕਰਨ ਦੇ ਰਾਜ ਉਹਦੇ ਕੋਲ ਸੀਗੇ। ਉਹਦੇ ਭਤੀਜੇ ਨੇ ਦੋਸ਼ ਲਾਇਆ ਕਿ ਇਹਦਾ ਮਾਮਲਾ ਜਿਹੜਾ ਉਹ ਸੰਗੀਨ ਆ, ਇਸ ਕਰਕੇ ਇਹਦੀ ਜਾਂਚ ਪੜਤਾਲ ਜਿਹੜੀ ਉਹ ਰਾਤ ਕਰਾਉਣੀ ਚਾਹੀਦੀ ਹੈ ਜਾਂ ਇਸ ਮਾਮਲੇ ਦੀ ਕਿਸੇ ਹੋਰ ਨਿਰਪੱਖ ਏਜੰਸੀ ਤੋਂ ਤਹਿਕੀਕਾਤ ਹੋਵੇ ਤਾਂ ਕਿ ਪਤਾ ਲੱਗੇ ਕਿ ਸੱਚ ਕੀ ਆ। ਤੇ ਕੁੱਲ ਮਿਲਾ ਕੇ EVM ਮਸ਼ੀਨਾਂ ਦੀ ਜਿਹੜੀ ਗੜਬੜੀ ਅੱਗੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਆ, ਉਹ ਇੱਕ ਵਾਰ ਫੇਰ ਐਨ ਮੌਕੇ ਤੇ ਚਰਚਾ ਦਾ ਵਿਸ਼ਾ ਬਣ ਗਈ ਹੈ ਜਦੋਂ ਇਲੈਕਸ਼ਨ ਹੋਣ ਜਾ ਰਹੀ ਆ। ਤਾਂ ਸਿਆਸਤ ਇਹਦੇ ਤੇ ਹੋਏਗੀ। ਔਰ ਮੈਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਦੀ ਕੋਈ ਦੋਸ਼ ਪਤਾ ਨਹੀਂ ਸੱਚੇ ਇਹਦੇ ਝੂਠੇ ਆ। ਚਰਚਾ ਤੇ ਅੱਗੇ ਵੀ ਚੱਲਦੀ ਰਹੀ, ਦੋਸ਼ ਤੇ ਅੱਗੇ ਵੀ ਲੱਗਦੇ ਰਿਹਾ, ਪਰ ਐਨ ਮੌਕੇ ਤੇ ਇਸ ਤਰ੍ਹਾਂ ਦਾ ਕੰਮ ਜਿਹੜਾ ਉੱਠ ਪੈਣਾ, ਇਸ ਤਰ੍ਹਾਂ ਦਾ ਇੱਕ ਚਰਚਾ ਜਿਹੜਾ ਛਿੜ ਪੈਣਾ ਭਾਰਤੀ ਜਨਤਾ ਪਾਰਟੀ ਲਈ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਨਾਲ ਇਹ ਚੀਜ਼ ਨੁਕਸਾਨਦਾਇਕ ਹੋਏਗੀ ਜੀ। ਅਤੇ ਮਿੰਟੂ ਜੀ ਵੈਸੇ ਚਲੋ ਜਿੰਨਾ ਮਰਜ਼ੀ ਰੌਲਾ ਪੈ ਰਵੇ, ਕੀ ਜਿਹੜਾ ਇਲੈਕਸ਼ਨ ਕਮਿਸ਼ਨ ਆ ਉਹਦੇ ਮਨ ਦੇ ਵਿੱਚ ਕਦੀ ਖਿਆਲ ਆ ਰਿਹਾ ਜਾਂ ਕੋਈ ਇੱਦਾਂ ਦਾ ਇਸ਼ਾਰਾ ਹੈਗਾ ਵੀ ਜਿਹੜੀਆਂ ਵੋਟਾਂ ਆ ਉਹ ਕਾਗਜ਼ ਦੇ ਉੱਤੇ ਦੁਬਾਰਾ ਪੈ ਸਕਣਗੀਆਂ? ਨਹੀਂ, ਉਹ ਤੇ ਉਹਨਾਂ ਨੇ ਕਲੀਅਰ ਹੀ ਕਰ ਦਿੱਤਾ ਸੀਗਾ ਨਾ। ਚੋਣ ਕਮਿਸ਼ਨ ਨੇ ਕਲੀਅਰ ਕਰ ਦਿੱਤਾ ਸੀਗਾ ਕਿ ਵੈਸੇ ਸੁਪਰੀਮ ਕੋਰਟ ਤੱਕ ਵੀ ਗਿਆ EVM ਵਾਲਾ ਮਸਲਾ। ਤਾਂ ਚੋਣ ਕਮਿਸ਼ਨ ਨੇ ਕਹਿ ਦਿੱਤਾ ਸੀਗਾ ਕਿ EVM ਮਸ਼ੀਨ ਹੈ ਜਿਹੜੀ ਉਹ ਗੜਬੜੀ ਰਹਿਤ ਆ, ਉਹਦੇ ਨਾਲ ਗੜਬੜੀ ਨਹੀਂ ਕੀਤੀ ਜਾ ਸਕਦੀ, ਉਹਨੂੰ ਹੈਂਕ ਨਹੀਂ ਕੀਤਾ ਜਾ ਸਕਦਾ। ਔਰ ਇਹ ਸੰਭਾਵਨਾ ਕਿ ਬੈਲਟ ਪੇਪਰ ਤੇ ਇਲੈਕਸ਼ਨ ਦੁਬਾਰਾ ਹੋਵੇ ਉਹ ਉਹਨਾਂ ਨੇ ਪਹਿਲਾਂ ਹੀ ਰੱਦ ਕਰ ਦਿੱਤੀ। ਤਾਂ ਕਹਿੰਦਾ ਪਾਵੇ ਕਿ EVM ਮਸ਼ੀਨ ਹੀ ਰਹੂਗੀ। EVM ਮਸ਼ੀਨ ਦੇ ਵਿੱਚ ਗੜਬੜੀ ਦੀ ਜਿਹੜੀ ਇੱਕ ਹਮੇਸ਼ਾ ਚੁੰਝ ਚਰਚਾ ਰਹਿੰਦੀ ਆ ਉਹ ਵੀ ਨਾਲ ਹੀ ਰਹੂਗੀ। ਜੀ ਜੀ ਜੀ। ਅਗਲੀ ਗੱਲ ਕਰਦੇ ਕਹਿੰਦੇ ਮਹਾਗਠਜੋੜ ਵਿੱਚ
ਆਪ ਨੂੰ ਸ਼ਾਮਲ ਕਰਨ ਦੇ ਉੱਤੇ ਮਤਭੇਦ, ਖਹਿਰਾ ਤੇ ਟਕਸਾਲੀ ਰਾਜੀ ਬੈਂਸ ਔਖੇ। ਇਹ ਅੱਜ ਇਹਨਾਂ ਦੀ ਮੀਟਿੰਗ ਸੀ ਲੁਧਿਆਣੇ ਦੇ ਵਿੱਚ, ਇਹ ਖਬਰ ਨਿਕਲ ਕੇ ਆਈ ਆ ਕਿ ਇਸ ਮੀਟਿੰਗ ਦੇ ਵਿੱਚ ਬੈਂਸ ਬ੍ਰਦਰਸ ਜਿਹੜੇ ਆ ਉਹ ਥੋੜੇ ਇਸ ਗੱਲ ਤੋਂ ਖਫਾ ਸੀਗੇ ਕਿ ਇਹਨਾਂ ਨੂੰ ਆਪ ਨੂੰ ਮਹਾਗਠਜੋੜ ਦੇ ਵਿੱਚ ਸ਼ਾਮਲ ਨਾ ਕੀਤਾ ਜਾਵੇ। ਪਰ ਇਸ ਤੋਂ ਵੀ ਵੱਡੀ ਖਬਰ ਇਹ ਆ ਕਿ ਉੱਥੇ ਚੱਲਦੀ ਮੀਟਿੰਗ ਦੇ ਵਿੱਚ ਬ੍ਰਹਮਪੁਰਾ ਨੇ ਭਗਵੰਤ ਮਾਨ ਨੂੰ ਫੋਨ ਲਾਇਆ ਕਿ ਤੁਸੀਂ ਕਿੱਦਾਂ ਕਰਨਾ ਆ, ਤਾਂ ਦੱਸਦੇ ਆ ਕਿ ਉਹਨਾਂ ਨੇ ਤੋੜ ਕੇ ਜਵਾਬ ਦਿੱਤਾ। ਉਹਨਾਂ ਕਿਹਾ ਕਿ ਜਿੱਥੇ ਸੁਖਪਾਲ ਖਹਿਰਾ ਖਲੋਤਾ ਉੱਥੇ ਸਾਡਾ ਅਲਾਇੰਸ ਜਿਹੜਾ ਉਹ ਹੋ ਹੀ ਨਹੀਂ ਸਕਦਾ। ਮਤਲਬ ਇਹ ਸੰਭਾਵਨਾ ਹੀ ਨਹੀਂ ਪ੍ਰਗਟ ਹੁੰਦੀ, ਭਾਵਨਾ ਹੀ ਪੈਦਾ ਨਹੀਂ ਹੁੰਦੀ ਕਿ ਅਸੀਂ ਕਿਸੇ ਉਸ ਮੰਚ ਤੇ ਜਾ ਕੇ ਗੱਠਜੋੜ ਕਰ ਲਈਏ ਜਿੱਥੇ ਸੁਖਪਾਲ ਖਹਿਰਾ ਖਲੋਤਾ ਹੋਵੇ। ਪਰ ਸੁਖਪਾਲ ਖਹਿਰੇ ਨੇ ਇਹਨਾਂ ਨੂੰ ਨਿੱਕੀ ਸੋਚ ਛੋਟੀ ਸੋਚ ਵਾਲੇ ਦੱਸਿਆ ਕਿ ਇਹਨਾਂ ਨੂੰ ਫਰਾਕ ਬਿੱਲੀ ਦਿਖਾਉਣੀ ਚਾਹੀਦੀ ਹੈ, ਦਰਿਆ ਬਿੱਲੀ ਦਿਖਾਉਣੀ ਚਾਹੀਦੀ ਹੈ, ਕਿਉਂਕਿ ਮਸਲਾ ਪੰਜਾਬ ਦਾ। ਇਹ ਦੋ ਚੀਜ਼ਾਂ ਜਿਹੜੀਆਂ ਉਹ ਵੱਖੋ ਵੱਖ ਰੂਪ ਸਾਹਮਣੇ ਆਉਂਦੀਆਂ ਪਈਆਂ। ਤਾਂ ਇਹਦਾ ਮਤਲਬ ਇਹੋ ਹੀ ਆ ਕਿ ਜਿਹੜਾ ਪਿੱਛੇ ਜੇ ਭਗਵੰਤ ਮਾਨ ਨੇ ਬਿਆਨ ਦਿੱਤਾ ਸੀਗਾ ਕਿ ਅਸੀਂ ਕਿਸੇ ਵੀ ਪਾਰਟੀ ਨਾਲ ਆ ਸਕਦੇ ਹਾਂ ਕਾਂਗਰਸੀਆਂ ਤੇ ਅਕਾਲੀਆਂ ਨੂੰ ਹਰਾਉਣ ਵਾਸਤੇ, ਤਾਂ ਉਸ ਤੋਂ ਬਾਅਦ ਸ਼ਾਇਦ ਆਮ ਆਦਮੀ ਪਾਰਟੀ ਨੇ ਇਹ ਤੈਅ ਕੀਤਾ ਕਿ ਨਹੀਂ, ਜੇ ਅਸੀਂ ਸੁਖਪਾਲ ਖਹਿਰੇ ਦੇ ਕਿਸੇ ਵੀ ਅਲਾਇੰਸ ਜਾਂਦੇ ਹਾਂ ਜਾਂ ਜਿੱਥੇ ਅਸੀਂ ਅਲਾਇੰਸ ਕਰਦੇ ਹਾਂ, ਜੇ ਸੁਖਪਾਲ ਖਹਿਰਾ ਉਹਦੇ ਵਿੱਚ ਸ਼ਾਮਲ ਆ ਤਾਂ ਸ਼ਾਇਦ ਉਹ ਸਾਡੇ ਲਈ ਘਾਟੇ ਬੰਦਾ ਸਕਦਾ ਹੈ। ਤਾਂ ਇਹਦਾ ਮਤਲਬ ਇਹ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਇੱਕ ਧਿਰ ਵਜੋਂ ਉਤਰੇਗੀ ਮੈਦਾਨ ਦੇ ਵਿੱਚ, ਔਰ ਮਹਾਗਠਜੋੜ ਜੇ ਹੁੰਦਾ ਹੈ ਇਹਨਾਂ ਸਮੀਕਰਨਾਂ ਨੂੰ ਮੰਨ ਕੇ ਚੱਲੀਏ ਤਾਂ ਫਿਰ ਉਹ ਇੱਕ ਧਿਰ ਵਜੋਂ ਜਾਣਗੇ। ਤਾਂ ਨੁਕਸਾਨ ਕਿਹਦਾ ਕੌਣ ਕਰੂਗਾ, ਫਾਇਦਾ ਕਿਹਦਾ ਕੌਣ ਕਰੂਗਾ, ਉਹ ਤੇ ਸਮਾਂ ਦੱਸੂਗਾ। ਪਰ ਲੱਗਦਾ ਇਹੋ ਆ ਕਿ ਆਮ ਆਦਮੀ ਪਾਰਟੀ ਤੇ ਜਿਹੜਾ ਮਹਾਗਠਜੋੜ ਆ ਇਹ ਆਪੋ ਵਿੱਚ ਵੀ ਉਲਝੇਗਾ। ਜੀ 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 ਅਗਲੀ ਜਿਹੜੀ ਗੱਲ ਕਰਦੇ ਹਾਂ, ਢੀਂਡਸਾ ਪਰਿਵਾਰ ਨੇ ਛੱਡਿਆ ਸੰਗਰੂਰ ਦਾ ਮੈਦਾਨ। ਕੋਈ ਸਾਬਕਾ ਖਜ਼ਾਨਾ ਮੰਤਰੀ ਹੈ ਜਿਹੜੇ ਪਰਮਿੰਦਰ ਸਿੰਘ ਢੀਂਡਸਾ, ਸੁਖਦੇਵ ਸਿੰਘ ਢੀਂਡਸਾ ਦੇ ਸਪੁੱਤਰ, ਉਹਨਾਂ ਨੇ ਸਾਫ਼ ਕੀਤਾ ਕਿ ਸਾਡਾ ਪਰਿਵਾਰ ਹੈ ਜਿਹੜਾ ਲੋਕ ਸਭਾ ਦੀ ਚੋਣ ਨਹੀਂ ਲੜੂਗਾ। ਥੋੜੇ ਦਿਨ ਪਹਿਲਾਂ ਤੱਕ ਇਹ ਸੰਕੇਤ ਮਿਲਦੇ ਪਏ ਸੀਗੇ, ਚਰਚਾ ਹੁੰਦੀ ਪਈ ਸੀਗੀ ਕਿ ਸ਼ਾਇਦ ਢੀਂਡਸਾ ਪਰਿਵਾਰ ਨੂੰ ਦੁਬਾਰਾ ਟਿਕਟ ਦਿੱਤੀ ਜਾ ਸਕਦੀ ਆ। ਇੱਕਾ ਦੁੱਕਾ ਖਬਰਾਂ ਵੀ ਲੱਗੀਆਂ ਸਨ, ਪਰ ਇਹਨਾਂ ਨੇ ਉਹ ਸੰਭਾਵਨਾ ਨੂੰ ਰੱਦ ਕਰ ਦਿੱਤਾ ਹੈ। ਕਹਿੰਦੇ ਆ ਕਿ ਨਹੀਂ, ਸਾਡਾ ਕੋਈ ਪਰਿਵਾਰ ਦਾ ਜੀ ਆ ਜਿਹੜਾ ਉਹ ਸੰਗਰੂਰ ਤੋਂ ਚੋਣ ਨਹੀਂ ਲੜੂਗਾ। ਤੇ ਉਹਨਾਂ ਕਿਹਾ ਕਿ ਜੇ ਪਾਰਟੀ ਹਾਈਕਮਾਨ ਉਹਨਾਂ ਨੂੰ ਚੋਣ ਲੜਨ ਦੀ ਹੁਕਮ ਦਿੰਦੀ ਹੈ ਤਾਂ ਉਹ ਇਸ ਸੰਬੰਧੀ ਪਾਰਟੀ ਅੱਗੋਂ ਨਾਲ ਗੱਲਬਾਤ ਕਰਨਗੇ। ਪਰ ਹਾਲੇ ਕਾਂਗਰਸ ਤੋਂ ਉਮੀਦਵਾਰ ਦੀ ਹਾਲੇ ਸੰਗਰੂਰ ਤੋਂ ਉਮੀਦਵਾਰ ਦੀ ਚੋਣ ਨੂੰ ਲੈ ਕੇ ਪਾਰਟੀ ਪੱਧਰ ਤੇ ਕੋਈ ਗੱਲਬਾਤ ਨਹੀਂ ਹੋਈ। ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਰਹੇ ਕਿ ਅਸੀਂ ਲੜਨ ਦੇ ਇੱਛੁਕ ਨਹੀਂ ਹਾਂ, ਅਸੀਂ ਚੋਣ ਨਹੀਂ ਲੜਾਂਗੇ। ਪਰ ਦੂਸਰੇ ਪਾਸੇ ਨਾਲ ਰੱਖਦੇ ਵੀ ਹੈ ਕਿ ਜੇਕਰ ਪਾਰਟੀ ਹਾਈਕਮਾਨ ਹੁਕਮ ਦਿੰਦੀ ਹੈ ਤਾਂ ਇਸ ਮੁਤਲਕ ਪਾਰਟੀ ਦੇ ਆਗੂਆਂ ਨਾਲ ਰਾਏ ਮਸ਼ਵਰਾ ਕਰਨਾ। ਯਾਨੀ ਦੋਵੇਂ ਆਪਸ਼ਨ ਜਿਹੜੇ ਆ ਖੋਲ ਕੇ ਚੱਲਦੇ। ਇੱਕ ਪਾਸੇ ਕਹਿੰਦੇ ਆ ਕਿ ਅਸੀਂ ਚੋਣ ਨਹੀਂ ਲੜਨੀ, ਦੂਸਰੇ ਪਾਸੇ ਕਹਿੰਦੇ ਆ ਕਿ ਅਸੀਂ ਵਿਚਾਰ ਕਰ ਸਕਦੇ ਹਾਂ। ਤਾਂ ਇਹ ਦੇਖਣਾ ਹੋਏਗਾ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਮਨਾਇਆ ਜਾਂਦਾ, ਉਹਨਾਂ ਦੀ ਝੋਲੀ 'ਚ ਟਿਕਟ ਪਾਈ ਜਾਂਦੀ ਆ ਜਾਂ ਕਿਸੇ ਹੋਰ ਨੂੰ ਟਿਕਟ ਦਿੱਤੀ ਜਾਂਦੀ ਆ। ਪਰ ਅਕਾਲੀ ਰਾਜਨੀਤੀ ਦੇ ਵਿੱਚ ਇੱਕ ਹੋਰ ਵੀ ਚਰਚਾ ਦੱਸਦੇ ਵੱਡੀ ਆ ਕਿ ਇਹਨਾਂ ਕੋਲ ਚਿਹਰਿਆਂ ਦੀ ਐਤਕੀ ਥੋੜੀ ਜਿਹੀ, ਤਾਂ ਇਹਦੇ ਚੱਲਦੇ ਆ ਦੱਸਦੇ ਆ ਕਿ ਇਹ ਬਿਕਰਮਜੀਤ ਮਜੀਠੀਏ ਨੂੰ ਵੀ ਮੈਦਾਨ ਦੇ ਵਿੱਚ ਉਤਾਰਨ ਵਾਸਤੇ ਕਿਤੇ ਨਾ ਕਿਤੇ ਵਿਉਂਤਬੰਦੀ ਕਰਦੇ ਪਏ ਆ। ਸੋ ਇਹ ਬੜੀ ਵੱਡੀ ਖਬਰ ਹੈ ਜੇ ਕਹਿ ਲਈਏ ਅਕਾਲੀ ਪੋਲਿਟਿਕਸ ਨਾਲ ਜੁੜੀ, ਕਿ ਸੁਖਬੀਰ ਸਿੰਘ ਬਾਦਲ ਵੀ ਸੰਕੇਤ ਦੇ ਰਹੇ ਆ ਕਿ ਅਸੀਂ ਇਲੈਕਸ਼ਨ ਲੜ ਸਕਦੇ ਹਾਂ। ਤਾਂ ਉਧਰ ਬਿਕਰਮਜੀਤ ਸਿੰਘ ਮਜੀਠੀਆ ਦੀ ਵੀ ਚਰਚਾ, ਤੇ ਜੇ ਮੰਨ ਲਓ ਬਿਕਰਮਜੀਤ ਸਿੰਘ ਮਜੀਠੀਆ ਨੂੰ ਟਿਕਟ ਮਿਲਦੀ ਆ ਤਾਂ ਫਿਰ ਜਿਹੜਾ ਸੀਟਾਂ ਦਾ ਵੰਡ ਵੰਡਈ ਆ ਭਾਜਪਾ ਦੇ ਨਾਲ, ਉਹ ਵੀ ਨਵੇਂ ਸਿਰੇ ਤੋਂ ਕਰਨਾ ਪਊਗਾ। ਕਿਉਂਕਿ ਜੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਅੰਮ੍ਰਿਤਸਰ ਤੋਂ ਇਹਨਾਂ ਨੇ ਚੋਣ ਲੜਾਉਣੀ ਆ ਤਾਂ ਫਿਰ ਅੰਮ੍ਰਿਤਸਰ ਦੀ ਪਹਿਲਾਂ ਦਾਅਵੇਦਾਰੀ ਭਾਜਪਾ ਕੋਲੋਂ ਇਹਨਾਂ ਨੂੰ ਲੈਣੀ ਪਊ। ਜੀ ਜੀ ਅਗਲੀ ਖਬਰ ਦੇਖਦੇ ਹਾਂ ਵੀ ਕੈਪਟਨ ਦੇ ਰੁਜ਼ਗਾਰ ਮੇਲੇ ਵਿੱਚ ਪਹੁੰਚਿਆ ਇੱਕ ਲੌਤਾ ਨੌਜਵਾਨ। ਕਮਾਲ ਦੀ ਗੱਲ ਹੈ, ਲੁਧਿਆਣੇ ਦੇ ਵਿੱਚ ਜਿਹੜਾ ਲੱਗਿਆ ਸੀਗਾ ਰੁਜ਼ਗਾਰ ਮੇਲਾ, ਜਿਹੜਾ ਕਿ ਪ੍ਰਾਈਵੇਟ ਕੰਪਨੀਆਂ ਓਲਾ ਤੇ ਫੂਡ ਪਾਂਡਾ ਦੇ ਸਹਿਯੋਗ ਨਾਲ ਲਾਇਆ ਗਿਆ ਸੀਗਾ। ਉਹਦੇ ਵਿੱਚ 1571 ਅਰਜ਼ੀਆਂ ਪਹੁੰਚੀਆਂ ਸੀ, ਪਰ ਉੱਥੇ ਨੌਜਵਾਨ ਜਿਹੜਾ ਇੰਟਰਵਿਊ ਵਾਸਤੇ ਜਾਂ ਜਿਹੜਾ ਉੱਥੇ ਸਿਲੈਕਸ਼ਨ ਵਾਸਤੇ ਆਇਆ ਉਹ ਇੱਕ ਲੌਤਾ ਸੀ, ਭਾਵ 1.25 ਲੱਖ ਸੀ, ਉੱਥੇ ਕੋਈ ਹੋਰ ਆਇਆ।
ਇਹਦਾ ਮਤਲਬ ਇਹ ਹੋਇਆ, ਹਾਲਾਂਕਿ ਆਮ ਆਦਮੀ ਪਾਰਟੀ ਨੇ ਕਾਫੀ ਤੰਜ ਕਸੀ ਹੈ ਤੇ ਕਾਫੀ ਟਕੋਰਾ ਕੀਤੀਆਂ ਸਰਕਾਰ ਨੂੰ, ਤਾਂ ਦੂਸਰੇ ਪਾਸੇ ਜੇ ਵੇਖੀਏ ਤਾਂ ਇਹ ਜਿਹੜੇ ਰੁਜ਼ਗਾਰ ਮੇਲੇ ਸੀਗੇ ਸ਼ੁਰੂ ਦੇ ਵਿੱਚ ਤੇ ਠੀਕ ਇਹਨਾਂ ਨੇ ਇਹ ਰਸ਼ ਵੀ ਕੱਢਿਆ, ਇਕੱਠ ਵੀ ਕੱਢਿਆ, ਕੁਛ ਨੌਕਰੀਆਂ ਵੀ ਕੱਢੀਆਂ, ਪਰ ਬਾਅਦ ਦੇ ਵਿੱਚ ਜਲਦੀ ਜਿਹੜੇ ਉਹ ਨੌਜਵਾਨ ਵੱਡੀ ਆਸ ਰੱਖੀ ਬੈਠੇ ਸੀਗੇ ਉਹ ਨਿਰਾਸ਼ ਹੋ ਗਏ, ਕਿਉਂਕਿ ਇਹਦੇ ਵਿੱਚ ਕਈ ਸਮੱਸਿਆਵਾਂ ਸੀਗੀਆਂ, ਜਿੱਦਾਂ ਕਈ ਨਿੱਜੀ ਕੰਪਨੀਆਂ ਦੇ ਨਾਲ ਇਹਨਾਂ ਨੌਜਵਾਨਾਂ ਦਾ ਟਾਈ ਅਪ ਕਰਵਾ ਦਿੱਤਾ ਸਰਕਾਰ ਨੇ, ਜਿਨ੍ਹਾਂ ਨਿੱਜੀ ਕੰਪਨੀਆਂ ਨੇ ਉਹਨਾਂ ਨੂੰ ਬਾਹਰ ਖੜਿਆ, ਬਾਹਰ ਤੋਂ ਭਾਵੇਂ ਰਾਜਸਥਾਨ ਚ ਲੈ ਗਿਆ, ਕੋਈ ਕੰਪਨੀ ਗੁਜਰਾਤ ਚ ਲੈ ਗਿਆ ਕਿਸੇ ਨੂੰ ਇੱਥੋਂ ਬੇਰੁਜ਼ਗਾਰ ਨੂੰ, ਤਾਂ ਉੱਥੇ ਜਾ ਕੇ ਜੋ ਤਨਖਾਹ ਦਿੱਤੀ ਗਈ ਤਨਖਾਹ ਇੰਨੀ ਕੁ ਆ ਕਿ ਬਾਹਰ ਇਸ ਤਰ੍ਹਾਂ ਦਾ ਗੁਜ਼ਾਰਾ ਕਰਨਾ, ਜਿੱਦਾਂ ਦਾ ਅੱਜ ਕੱਲ੍ਹ ਮਹਿੰਗਾਈ ਦਾ ਮਾਹੌਲ ਆ, ਉਹ ਸੰਭਵ ਹੀ ਨਹੀਂ ਸੀਗਾ। ਤਾਂ ਜਿਹੜੇ ਲੋਕ ਉੱਥੋਂ ਫਿਰ ਨਿਰਾਸ਼ਾਵਾਦੀ ਹੋ ਕੇ ਨਿਕਲੇ, ਉਹਨਾਂ ਨੇ ਇਸ ਜਿਹੜੀ ਇਹ ਸਰਕਾਰ ਦੀ ਪਾਲਿਸੀ ਸੀ ਉਹਦੀ ਪੂਰੀ ਤਰ੍ਹਾਂ ਫੂਕ ਕੱਢੀ ਹੈ। ਤਾਂ ਲਿਹਾਜ਼ਾ ਕਹਿ ਸਕਦੇ ਹਾਂ ਕਿ ਇਸ ਸਮੇਂ ਰੁਜ਼ਗਾਰ ਮੇਲਿਆਂ ਵਾਲਾ ਜਿਹੜਾ ਕਾਨਸੈਪਟ ਸੀਗਾ ਇਹਨਾਂ ਦਾ ਉਹ ਬੁਰੀ ਤਰ੍ਹਾਂ ਫਲੋਪ ਹੋ ਚੁੱਕਾ। ਤਾਂ ਰੁਜ਼ਗਾਰ ਜਿਹੜਾ ਇਹਨਾਂ ਨੇ ਦੇਣ ਦਾ ਦਾਅਵਾ ਕੀਤਾ ਸੀਗਾ ਕਿ ਘਰ ਘਰ ਰੁਜ਼ਗਾਰ ਦੇਵਾਂਗੇ, ਉਹ ਘਰ ਘਰ ਰੁਜ਼ਗਾਰ ਮੇਰੇ ਖਿਆਲ ਦੇ ਨਾਲ ਜਾਂ ਤੇ ਇਹਨਾਂ ਦਾ ਜ਼ਿਆਦਾ ਚਲੇ ਗਿਆ ਕਿ ਇਹਨਾਂ ਨੂੰ ਬੇਰੁਜ਼ਗਾਰ ਹੀ ਨਹੀਂ ਲੱਭਦਾ, ਤੇ ਜਾਂ ਫਿਰ ਇਹਨਾਂ ਨੇ ਉਹ ਰੁਜ਼ਗਾਰ ਜਿਹੜਾ ਪਹੁੰਚਾਇਆ ਹੀ ਨਹੀਂ ਹੈ। ਲੋਕ ਹੈ ਜਿਹੜੇ ਉਹ ਹਿਸਾਬ ਕਿਤਾਬ ਲਾ ਕੇ ਬੈਠੇ ਕਿ ਇਹਨਾਂ ਨੇ ਕੀ ਕਰਨਾ। ਵੈਸੇ ਜੇ ਆਪਾਂ ਦੇਖੀਏ ਪਹਿਲਾਂ ਇਹਨਾਂ ਦੀਆਂ ਜਿਹੜੀਆਂ 12-13 ਮਹੀਨਿਆਂ ਦੀਆਂ ਕਾਰਕਰਦੀਆਂ ਸੀਗੀਆਂ ਉਹ ਲਾ ਕੇ ਦੇਖੀਏ ਤੇ ਕੈਪਟਨ ਸਰਕਾਰ ਨੇ ਪੱਕੀਆਂ ਨੌਕਰੀਆਂ ਦੇ ਮਾਮਲੇ 'ਚ ਬਿਲਕੁਲ ਵੀ ਸਿਰ 'ਚ ਪੂਣੀ ਨਹੀਂ ਕੱਟੀ। ਇਹ ਜਿਹੜਾ ਪ੍ਰਾਈਵੇਟ ਰੁਜ਼ਗਾਰ ਆ, ਪ੍ਰਾਈਵੇਟ ਰੁਜ਼ਗਾਰ ਜਿਹੜਾ ਉਹ ਇੰਨੀ ਕੁ ਥੋੜ੍ਹੀ ਤਨਖਾਹ ਦਿੰਦਾ ਕਿ ਬੱਚੇ ਬੱਚੀ ਦਾ ਗੁਜ਼ਾਰਾ ਕਰਨਾ ਉਸ ਤਨਖਾਹ ਦੇ ਵਿੱਚ ਸੰਭਵ ਨਹੀਂ ਹੈ। ਸੋ ਇਹ ਇੱਕ ਸਮੱਸਿਆ ਮੇਰੇ ਖਿਆਲ ਦੇ ਨਾਲ ਇਹ ਜਿਹੜਾ ਹੁਣ ਪਰਪੰਚ ਰਚਾਇਆ ਜਾਂਦਾ ਜਿਹਦੇ ਵਾਸਤੇ ਐਵੇਂ ਇਸ਼ਤਿਹਾਰ ਦਿੰਦੇ ਆ, ਫਲਾਹ ਕਰਦੇ, ਧਮਕਾਂ ਕਰਦੇ, ਇਹਨੂੰ ਵੀ ਬੰਦ ਕਰ ਦੇਣਾ ਚਾਹੀਦਾ, ਕਿਉਂਕਿ ਜੇ ਬੇਰੁਜ਼ਗਾਰ ਹੀ ਨਹੀਂ ਆਉਂਦੇ ਇਹਨਾਂ ਰੁਜ਼ਗਾਰ ਮੇਲਿਆਂ ਦੇ ਵਿੱਚ ਤੇ ਫਿਰ ਇਹਨਾਂ ਨੂੰ ਕਰਨਾ ਕੀ ਤੇ ਉਲਟਾ ਜਿਹੜੇ ਆ ਉਹ ਮੱਠੇ ਖਾਣ ਵਾਲੇ ਇਤਿਹਾਸੀ ਬਣ ਜਾਣ। ਜੀ ਜੀ ਅਗਲੀ ਜਿਹੜੀ ਗੱਲ ਕਰਦੇ ਹਾਂ, ਕਹਿੰਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਕੈਪਟਨ ਨੇ ਕੇਂਦਰ ਕੋਲ ਰੱਖੀਆਂ ਨੇ ਵਿਸ਼ੇਸ਼ ਮੰਗਾਂ। ਯਾਨੀ ਇੱਕ ਤੇ ਇਹ ਰੱਖੀ ਆ ਕਿ ਵਾਇਆ ਨਵੀਂ ਦਿੱਲੀ, ਅੰਮ੍ਰਿਤਸਰ, ਸੁਲਤਾਨਪੁਰ ਲੋਧੀ ਤੱਕ ਇੱਕ ਪ੍ਰਕਾਸ਼ ਪੁਰਬ ਐਕਸਪ੍ਰੈਸ ਨਾਂ ਦੀ ਐਕਸਪ੍ਰੈਸ ਰੇਲ ਸੇਵਾ ਸ਼ੁਰੂ ਕੀਤੀ ਜਾਵੇ। ਤੇ ਕਿਉਂਕਿ ਉਹ ਕਹਿੰਦੇ ਆ ਕਿ 550ਵਾਂ ਜਿਹੜਾ ਪ੍ਰਕਾਸ਼ ਦਿਹਾੜਾ ਉਹਦੇ ਸਮਾਗਮ ਪੂਰੇ ਸਾਲ ਚੱਲਣੇ ਆ ਤੇ ਆਉਣ ਵਾਲੀਆਂ ਸੰਗਤਾਂ ਨੂੰ ਦਿੱਕਤ ਪਰੇਸ਼ਾਨੀ ਨਾ ਹੋਵੇ, ਇਸ ਕਰਕੇ ਇਹ ਜਿਹੜੀ ਐਕਸਪ੍ਰੈਸ ਹੈ ਚਲਾਉਣੀ ਚਾਹੀਦੀ ਹੈ, ਰੇਲ ਗੱਡੀ ਚਲਾਉਣੀ ਚਾਹੀਦੀ, ਯਾਨੀ ਸਪੈਸ਼ਲ ਰੇਲ ਚੱਲਣੀ ਚਾਹੀਦੀ ਆ। ਤੇ ਦੂਜੀ ਚੀਜ਼ ਉਹਨਾਂ ਨੇ ਇਹ ਕਹੀ ਹੈ ਕਿ ਸੁਲਤਾਨਪੁਰ ਲੋਧੀ ਦੇ ਮੌਜੂਦਾ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨਾ ਚਾਹੀਦਾ। ਇਸ ਤਰ੍ਹਾਂ ਦੀਆਂ ਕੁਛ ਮੰਗਾਂ ਰੱਖੀਆਂ ਨੇ ਉਹਨਾਂ ਨੇ। ਵੈਸੇ ਅੱਜ ਰਾਜਨਾਥ ਸਿੰਘ ਵੀ ਇੱਥੇ ਆਇਆ ਸੀਗਾ ਪੰਜਾਬ ਦੇ ਵਿੱਚ, ਉਹਨੇ ਵੀ ਕਰਤਾਰਪੁਰ ਲਾਂਘੇ ਦੇ ਮਾਮਲੇ ਦੇ ਵਿੱਚ ਕਿਹਾ ਕਿ ਨਹੀਂ, ਸਾਨੂੰ ਪੰਜਾਬ ਸਰਕਾਰ ਤੋਂ ਵੀ ਸਹਿਯੋਗ ਮਿਲ ਰਿਹਾ ਤੇ ਖੁਦ ਕੇਂਦਰ ਸਰਕਾਰ ਵੀ ਪਹਿਲ ਕਦਮੀ ਕਰ ਰਹੀ ਹੈ। ਨਾਲ ਦੀ ਨਾਲ ਇੱਕ ਵੱਡੀ ਖਬਰ ਇਹ ਆ ਗਈ ਕਿ ਕਰਤਾਰਪੁਰ ਲਾਂਘੇ ਦੇ ਮਾਮਲੇ ਦੇ ਵਿੱਚ ਜਿੱਦਾਂ ਕਿ ਪਾਕਿਸਤਾਨ ਨੇ ਇੱਕ ਡਾਇਲੋਗ ਵਾਸਤੇ ਸੱਦਾ ਦਿੱਤਾ ਸੀਗਾ ਕਿ ਆਪਣਾ ਵਫਦ ਭੇਜੋ, ਅਸੀਂ ਗੱਲਬਾਤ ਕਰੀਏ, ਗੱਲਬਾਤ ਅੱਗੇ ਤੋਰੀਏ, ਤਾਂ ਠੀਕ ਉਸੇ ਤਰਜ਼ੇ ਅਮਲ ਤੇ ਭਾਰਤ ਸਰਕਾਰ ਨੇ ਉਹਨਾਂ ਨੂੰ ਆਪਣਾ ਵਫਦ ਇੱਥੇ ਘੱਲਣ ਵਾਸਤੇ ਸੱਦਾ ਦੇ ਦਿੱਤਾ, ਜਿਹੜੀ ਕਿ ਬਹੁਤ ਵੱਡੀ ਖਬਰ ਆ। ਸੋ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਇਹ ਜਿਹੜਾ ਕੰਮ ਕੀਤਾ ਜਾ ਰਿਹਾ ਮੋਦੀ ਸਰਕਾਰ ਵੱਲੋਂ ਕਿ ਤੁਸੀਂ ਆਓ ਆਪਾਂ ਇਸ ਗੱਲਬਾਤ ਨੂੰ ਅੱਗੇ ਵਧਾਈਏ। ਬੇਸ਼ੱਕ ਆਪਾਂ ਕਹਿ ਸਕਦੇ ਕਿ ਕੂਟਨੀਤੀ ਦੇ ਲਿਹਾਜ਼ ਨਾਲ ਇਸ ਗੱਲਬਾਤ ਨੂੰ ਮਹਿਦੂਦ ਤੇ ਸ਼ਾਇਦ ਇਸ ਮੁੱਦੇ ਤੱਕ ਹੀ ਰੱਖਿਆ ਜਾਊਗਾ, ਪਰ ਇਹ ਸੰਭਾਵਨਾ ਹੁਣ ਪੱਕੀ ਬਣ ਗਈ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਉਹ ਬਹੁਤ ਜਲਦੀ ਖੁੱਲ ਜਾਊਗਾ। ਜੀ 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 ਅਗਲੀ ਜਿਹੜੀ ਗੱਲ ਕਰਦੇ ਹਾਂ, ਯੂਪੀ ਦੇ ਜਿਹੜੇ ਬਸਪਾ ਦੇ MLA ਮੁਖਤਾਰ ਅੰਸਾਰੀ ਦਾ ਮੋਹਾਲੀ ਦੇ ਵਿੱਚ 2 ਦਿਨਾਂ ਦਾ ਪੁਲਿਸ ਰਿਮਾਂਡ। ਇਹ ਕੋਈ ਥ੍ਰੈਟ ਆਈ ਸੀ ਜੀ, ਦੱਸਦੇ ਆ ਕਿ ਇਹ ਬਿਲਡਰ ਨੂੰ ਕਿ ਤੈਨੂੰ ਭਾਈ ਮਾਰ ਦਿਆਂਗੇ ਜੇ ਤੂੰ ਆਪਣੀ ਜਾਨ ਦੀ ਸਲਾਮਤੀ ਚਾਹੁੰਦਾ ਤੇ 10 ਕਰੋੜ ਰੁਪਈਆ ਜਿਹੜਾ ਉਹਦਾ ਪ੍ਰਬੰਧ ਕਰ ਲਾ। ਜਿਹੜੀ ਧਮਕੀ ਆਈ ਸੀ ਉਹ ਮੁਖਤਾਰ ਅੰਸਾਰੀ ਦੇ ਨਾਮ ਤੋਂ ਆਈ ਸੀ। ਮੁਖਤਾਰ ਅੰਸਾਰੀ ਆ ਜਿਹੜਾ ਇਹ ਉਹਨਾਂ ਲੋਕਾਂ ਦੇ ਵਿੱਚੋਂ ਇੱਕ ਆ ਜਿਹੜੇ ਲੋਕ ਪਹਿਲਾਂ ਅਪਰਾਧ ਜਗਤ ਦੇ ਵਿੱਚ ਜਾਂਦੇ ਆ, ਫਿਰ ਮੁੜ ਕੇ ਸੰਸਦ ਦੀਆਂ ਪੌੜੀਆਂ ਤੱਕ ਵੀ ਪਹੁੰਚ ਜਾਂਦੇ ਆ, ਅਸੈਂਬਲੀਆਂ ਤੱਕ ਪਹੁੰਚ ਜਾਂਦੇ ਆ। ਤਾਂ ਇਹ ਵੈਸੇ ਜੇ ਤੁਸੀਂ ਦੇਖੋਗੇ ਮੁਖਤਾਰ ਅੰਸਾਰੀ ਅਸਲ ਦੇ ਵਿੱਚ ਇਹਦਾ ਜਿਹੜਾ ਦਾਦਾ ਸੀਗਾ ਨਾ, ਉਹਦਾ ਨਾਂ ਸ਼ਾਇਦ ਮੁਖਤਾਰ ਅਹਿਮਦ ਅੰਸਾਰੀ ਸੀਗਾ। ਉਹ ਖੁਦ
ਇੰਡੀਅਨ ਨੈਸ਼ਨਲ ਕਾਂਗਰਸ ਦਾ 1927 ਚ ਪ੍ਰਧਾਨ ਰਿਹਾ। ਬਾਅਦ ਦੇ ਵਿੱਚ ਇਹ 1990 ਦੇ ਸ਼ੁਰੂ ਦੇ ਵਿੱਚ ਉੱਤਰ ਪ੍ਰਦੇਸ਼ ਦਾ ਜਿਹੜਾ ਪੂਰਬੀ ਇਲਾਕਾ, ਉੱਥੇ ਇਹ ਬਹੁਤ ਤੇਜ਼ੀ ਨਾਲ ਉੱਠਿਆ। ਬਾਅਦ ਦੇ ਵਿੱਚ ਇਹਦੇ ਕਈ ਕੇਸ ਵੀ ਬਣੇ, ਮੇਰੇ ਖਿਆਲ ਦੇ ਨਾਲ ਲਗਭਗ 50 ਦੇ ਕਰੀਬ ਕੇਸ ਆ। 2010 ਦੇ ਵਿੱਚ ਮੁਖਤਾਰ ਅੰਸਾਰੀ ਵਿਰੁੱਧ ਇੱਕ ਮੁਕੱਦਮਾ ਦਰਜ ਹੋ ਗਿਆ ਸੀਗਾ, ਰਾਮ ਸਿੰਘ ਮੌਰੀਆ ਦਾ ਕਤਲ ਦਾ ਮਾਮਲਾ ਸੀਗਾ, ਜਿਹੜਾ ਕਿ ਇੱਕ ਸਥਾਨਕ ਠੇਕੇਦਾਰ ਦੇ ਮਰਡਰ ਦੇ ਵਿੱਚ ਗਵਾਹ ਸੀਗਾ। ਉਸ ਮਾਮਲੇ ਦੇ ਵਿੱਚ ਗ੍ਰਿਫਤਾਰ ਆ। ਤੇ ਹੁਣ ਬਹੁਜਨ ਸਮਾਜ ਪਾਰਟੀ ਵੱਲੋਂ MLA ਵੀ ਆ। ਇਹਨੇ ਕਈ ਮਾਮਲੇ ਇਹੋ ਜਿਹੇ ਅੰਜਾਮ ਦਿੱਤੇ ਆ ਜਿਨ੍ਹਾਂ ਨੂੰ ਸੁਣ ਕੇ ਵੀ ਰੂਹ ਕੰਬ ਜਾਂਦੀ ਆ, ਪਰ ਬਾਅਦ ਦੇ ਵਿੱਚ ਰਾਜਨੀਤੀ 'ਚ ਆ ਕੇ ਇਹਦੀਆਂ ਆਕਾਂਖਸ਼ਾਵਾਂ ਕੁਛ ਵੱਖਰੇ ਕਿਸਮ ਦੀਆਂ ਹੋ ਗਈਆਂ। ਪਰ ਹੁਣ ਜੇਲ੍ਹ ਦੇ ਵਿੱਚ ਆ, ਪਰ ਜੇਲ੍ਹ ਦੇ ਵਿੱਚੋਂ ਵੀ ਇਸ ਤਰ੍ਹਾਂ ਦੀ ਧਮਕੀ ਹੈ ਜਿਹੜੀ ਉਹ ਮੁਖਤਾਰ ਅੰਸਾਰੀ ਵੱਲੋਂ ਦਿੱਤੀ ਜਾਣੀ, ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ। ਪੰਜਾਬ ਦੇ ਬਿਲਡਰ ਨੂੰ ਦੇਣੀ ਦਾ ਮਤਲਬ ਇਹ ਵੀ ਆ ਕਿ ਸ਼ਾਇਦ ਇੱਥੇ ਦਾ ਜਿਹੜਾ ਅਪਰਾਧ ਜਗ ਪਿਆ ਉਹਦੀਆਂ ਤਾਰਾਂ ਕਿਤੇ ਨਾ ਕਿਤੇ ਉੱਤੇ ਜੁੜਦੀਆਂ। ਜੇ ਮਾਮਲਾ ਸੱਚਾ, ਹਾਲਾਂਕਿ ਪਹਿਲਾਂ ਇਹ ਪੁਸ਼ਟੀ ਹੋਣੀ ਲਾਜ਼ਮੀ ਆ ਕਿ ਕੀ ਵਾਕਿਆ ਹੀ ਧਮਕੀ ਦੇਣ ਵਾਲਾ ਅੰਸਾਰੀ ਸੀ ਜਾਂ ਉਹਦੇ ਨਾਂ ਨੂੰ ਇਸਤੇਮਾਲ ਕੀਤਾ ਗਿਆ। ਔਰ ਦੂਜੀ ਚੀਜ਼ ਜਿਹੜੀ ਆ ਉਹ ਯੂਪੀ ਸਰਕਾਰ ਲਈ ਵੀ ਬੜੀ ਸ਼ਰਮਨਾਕ ਆ, ਕਿਉਂਕਿ ਥੋੜੇ ਦਿਨ ਪਹਿਲਾਂ ਉੱਥੇ ਇਸੇ ਤਰ੍ਹਾਂ ਦਾ ਇੱਕ ਗੁੰਡਾ ਅਤੀਕ ਅਹਿਮਦ, ਜਿਹੜਾ ਕਿ ਪਹਿਲਾਂ ਬਹੁਤ ਵੱਡਾ ਬਦਮਾਸ਼ ਸੀਗਾ, ਬਾਅਦ ਦੇ ਵਿੱਚ ਉਹ ਰਾਜਨੀਤਿਕ ਬਣ ਗਿਆ। ਉਸ ਬੰਦੇ ਨੇ ਜੇਲ੍ਹ ਦੇ ਵਿੱਚ ਇੱਕ ਬੰਦਾ ਚੁੱਕ ਕੇ ਲਿਆਂਦਾ ਔਰ ਜੇਲ੍ਹ ਦੇ ਵਿੱਚ ਉਹਦੀ ਖੱਲ ਲਾਈ, ਉਹਦੇ ਤੋਂ ਦਸਤਖਤ ਕਰਾ ਲਏ ਪ੍ਰੋਪਰਟੀ ਕੋਈ ਮਾਮਲਾ ਸੀਗਾ। ਤਾਂ ਇਹ ਜਿਹੜਾ ਸਾਰਾ ਕੁਛ ਉੱਥੇ ਚੱਲਦਾ ਪਿਆ ਯੂਪੀ ਦੇ ਵਿੱਚ, ਇਸ ਤੋਂ ਪਹਿਲਾਂ ਵੀ ਇੱਕ ਗੈਂਗਸਟਰ ਨੇ ਦੂਸਰੇ ਨੂੰ ਉੱਥੇ ਗੋਲੀ ਮਾਰ ਦਿੱਤੀ ਸੀ ਜੇਲ੍ਹ ਦੇ ਵਿੱਚ। ਇਹ ਜੋ ਚੱਲਦਾ, ਇਹ ਮੰਨ ਲਓ ਜੇਲ੍ਹ ਦੇ ਵਿੱਚੋਂ ਵਾਕਿਆ ਧਮਕੀ ਆਈ ਹੈ, ਤਾਂ ਯੂਪੀ ਸਰਕਾਰ ਲਈ ਵੀ ਮਾਹੌਲ ਜਿਹੜਾ ਉਹ ਫਿਰ ਸ਼ਰਮਨਾਕ ਬਣਦਾ। ਉਹਨਾਂ ਨੂੰ ਵੀ ਵੇਖਣਾ ਪਊਗਾ ਕਿ ਉਹਨਾਂ ਦੀਆਂ ਜੇਲ੍ਹਾਂ 'ਚ ਕੀ ਚੱਲਦਾ। ਪਰ ਉਹਨਾਂ ਨੂੰ ਕੀ ਕਹੀਏ, ਉਹ ਸਾਨੂੰ ਕਹਿ ਸਕਦੇ ਕਿ ਤੁਹਾਡੀਆਂ ਜੇਲ੍ਹਾਂ 'ਚ ਉੱਥੇ ਕੀ ਚੱਲਦਾ, ਤੁਹਾਡੀਆਂ ਜੇਲ੍ਹਾਂ ਦੇ ਵਿੱਚ ਵੀ ਤੇ ਆਹੀ ਕੁਛ ਆ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਵਿਧਾਨ ਸਭਾ ਦੀ ਕਾਰਵਾਈ ਲਾਈਵ ਵਿਖਾਉਣ ਸੰਬੰਧੀ ਪਟੀਸ਼ਨ ਦਾ ਹਾਈ ਕੋਰਟ ਨੇ ਕੀਤਾ ਨਿਪਟਾਰਾ। ਦੇਖੋ, ਇਹ ਅਮਨ ਅਰੋੜਾ ਨੇ ਪਟੀਸ਼ਨ ਪਾਈ ਸੀਗੀ, ਤਾਂ ਉਹਨਾਂ ਨੇ ਕਿਹਾ ਸੀਗਾ ਕਿ ਜਦੋਂ ਕੁਛ ਸੂਬਿਆਂ ਦੇ ਵਿੱਚ ਅਸੈਂਬਲੀ ਦਾ ਸਾਰਾ ਜੋ ਕਾਰਵਾਈ ਪ੍ਰਸਾਰਿਤ ਹੁੰਦਾ ਤੇ ਪੰਜਾਬ ਦਾ ਇਹ ਕਾਰਵਾਈ ਕਿਉਂ ਨਹੀਂ ਪ੍ਰਸਾਰਿਤ ਕੀਤਾ ਜਾਂਦਾ। ਤਾਂ ਇਹਦੇ ਤੇ ਪਹਿਲਾਂ ਤੇ ਜਿਹੜੇ ਜਸਟਿਸ ਸਾਹਿਬ ਕੋਲ ਗਈ ਸੀਗੀ ਪਟੀਸ਼ਨ, ਉਹਨਾਂ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਆਪਣੇ ਆਪ ਨੂੰ ਲਹਿਦਾ ਕਰ ਦਿੱਤਾ। ਉਹ ਕਹਿੰਦੇ ਕਿ ਅਮਨ ਅਰੋੜਾ ਦੀ ਇੱਕ ਐਸੋਸੀਏਸ਼ਨ ਕਦੇ ਉਹਨਾਂ ਦੀ ਕਲਾਇੰਟ ਰਹੀ ਆ, ਸੋ ਇਸ ਕਰਕੇ ਮੈਂ ਇਸ ਮਾਮਲੇ ਤੋਂ ਖੁਦ ਨੂੰ ਵੱਖ ਕਰਦਾ। ਫਿਰ ਇਹ ਮਾਮਲਾ ਜਿਹੜਾ ਉਹ ਜਸਟਿਸ ਮਹੇਸ਼ ਗਰੋਵਰ ਤੇ ਜਸਟਿਸ ਲਲਿਤ ਬਤਰਾ ਦੀ ਬੈਂਚ ਉਹਨਾਂ ਕੋਲ ਚਲੇ ਗਿਆ। ਉਹਨਾਂ ਨੇ ਇਹ ਫੈਸਲਾ ਕੀਤਾ ਕਿ ਪੰਜਾਬ ਦਾ ਜਿਹੜਾ ਐਡਵੋਕੇਟ ਜਨਰਲ ਆ ਉਹ ਰਿਪ੍ਰੈਜ਼ੈਂਟੇਸ਼ਨ ਉੱਤੇ ਫੈਸਲਾ ਕਰੇ, ਮਤਲਬ ਕਿ ਉਹ ਇਸ ਮਾਮਲੇ ਉੱਤੇ ਸਾਫ਼ ਕਰੇ ਕਿ ਕੀ ਰੋਕਿਆ ਸਰਕਾਰ ਦਾ। ਹੁਣ ਗੇਂਦ ਫਿਰ ਸਰਕਾਰ ਦੇ ਪਾਲੇ ਦੇ ਵਿੱਚ ਆ, ਔਰ ਸਰਕਾਰ ਪਤਾ ਨਹੀਂ ਕਿਉਂ ਇਹਦੀ ਵਿਵਸਥਾ ਨਹੀਂ ਕਰਦੀ। ਇਹਦੀ ਤੇ ਮੇਰੇ ਖਿਆਲ ਦੇ ਨਾਲ ਕੋਈ ਖਰਚਾ ਵੀ ਨਹੀਂ ਹੋਣਾ। ਬਹੁਤ ਸਾਰੇ ਚੈਨਲ ਤਿਆਰ ਹੋ ਜਾਣਗੇ ਜੇ ਟੈਂਡਰ ਮੰਗਣਗੇ, ਬਹੁਤ ਸਾਰੇ ਚੈਨਲ ਰਾਈਟਸ ਲੈਣ ਵਾਸਤੇ ਮੁਕਾਬਲੇਬਾਜ਼ੀ 'ਚ ਵੀ ਆਉਣਗੇ, ਕਿਉਂਕਿ ਮਨੋਰੰਜਨ ਕਾਫੀ ਹੁੰਦਾ। ਆਮ ਤੌਰ ਤੇ ਅੱਜ ਕੱਲ੍ਹ ਲੋਕ ਸਿਆਸਤ ਦੇ ਵਿੱਚੋਂ ਵੀ ਮਨੋਰੰਜਨ ਭਾਲਦੇ ਆ। ਤਾਂ ਇਹ ਮੇਰੇ ਖਿਆਲ ਦੇ ਨਾਲ ਕਰਨਾ ਚਾਹੀਦਾ, ਜ਼ਰੂਰੀ ਆ, ਕਿਉਂਕਿ ਲੋਕਾਂ ਨੂੰ ਪਤਾ ਹੋਵੇ ਕਿ ਲੋਕਾਂ ਦੇ ਪੈਸੇ ਦੇ ਨਾਲ ਜਿਹੜੇ ਲੋਕ ਐਸ਼ ਕਰਦੇ ਆ ਉਹ ਲੋਕਾਂ ਲਈ ਕੰਮ ਕਿੰਨਾ ਕੁ ਕਰਦੇ, ਕਿਸ ਤਰ੍ਹਾਂ ਦਾ ਕੰਮ ਕਰਦੇ। ਤੇ ਕਈ ਵਿਧਾਇਕ ਇਸ ਤਰ੍ਹਾਂ ਦੇ ਆ ਜਿਹੜੇ ਉੱਥੇ ਬਸ ਹਾਜ਼ਰੀ ਪਾ ਕੇ ਤਨਖਾਹਾਂ ਲੈ ਕੇ ਆ ਜਾਂਦੇ ਆ, ਕਦੇ ਪੁੱਛਦੇ ਪਾਸੇ ਨਹੀਂ। ਪਿਛਲੀ ਵਿਧਾਨ ਸਭਾ ਦੇ ਵਿੱਚ ਮੇਰੇ ਖਿਆਲ ਦੇ ਨਾਲ ਇੱਕ ਐਸਾ ਵੀ ਵਿਧਾਇਕ ਸੀਗਾ ਜਿਹਨੇ ਪੂਰੇ 50 ਸਾਲਾਂ ਦੇ ਵਿੱਚ ਇੱਕ ਵੀ ਸਵਾਲ ਨਹੀਂ ਸੀ ਉੱਥੇ ਪੁੱਛਿਆ ਜਾ ਸਕਦਾ। ਸੋ ਇਹੋ ਜਿਹੇ ਬੰਦਿਆਂ ਦਾ ਵੀ ਪਤਾ ਲੱਗੂਗਾ ਕਿ ਨੁਮਾਇੰਦੇ ਜਿਹੜੇ ਤੇ ਕੀ ਕਰਦੇ ਆ। ਇਹ ਚੀਜ਼ ਜਿਹੜੀ ਆ ਕਰਨ ਵਾਲੀ ਬਣਦੀ ਆ। ਹੁਣ ਵੇਖੋ ਕਿ ਸਰਕਾਰ ਦਾ ਕੀ ਰੁਖ ਰਹਿੰਦਾ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮਿੰਟੂ ਜੀ ਵੀ ਕਹਿੰਦੇ ਸਰਕਾਰ ਖਿਲਾਫ ਅਦਾਲਤ ਪਹੁੰਚੀ ਜਿਹੜੀ ਆ ਕਬੱਡੀ ਖਿਡਾਰਨ। ਇਹ ਕਬੱਡੀ ਖਿਡਾਰਨ ਤਾਂ ਹਰਿਆਣੇ ਦੀ ਸੀਗੀ, ਪਰ ਇਹ ਪੰਜਾਬ ਦੇ ਵਿੱਚ ਇੱਕ ਜਿਹੜਾ ਵਰਲਡ ਕੱਪ ਹੋਇਆ ਸੀਗਾ ਕਬੱਡੀ ਦਾ, ਉਹਦੇ ਵਿੱਚ ਸ਼ਾਮਲ ਰਹੀ ਹੈ। 2012 ਚ ਇਹਨਾਂ ਨੇ ਗੋਲਡ ਮੈਡਲ ਜਿੱਤਿਆ ਸੀਗਾ। ਮਨੀਸ਼ਾ ਕੁੜੀ ਦਾ ਨਾਮ ਆ। ਦੱਸਦੇ ਕਿ ਉਸ ਤੋਂ ਬਾਅਦ ਫਿਰ ਜਦੋਂ ਇਹਨਾਂ ਨੇ ਇਹ ਵਰਲਡ ਕੱਪ ਜਿੱਤਿਆ, ਉੱਥੋਂ ਦੀ ਸਰਕਾਰ ਨੇ ਇਹਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀਗਾ। ਹੋਰ ਵੀ ਵਾਅਦੇ ਕੀਤੇ ਜਾਂ ਲਾਰਾ ਲਾਇਆ ਕਹਿ ਲਈਏ, ਉਹ ਹੁਣ ਪੂਰੇ ਨਹੀਂ ਹੋਏ। 7-8 ਸਾਲ ਹੋ ਗਏ ਆ। ਹੁਣ ਇਹ ਜਿਹੜੀ ਕੁੜੀ ਆ, ਦੱਸਦੇ ਆ ਕਿ ਕਾਫੀ ਬਦਹਾਲ ਜੀਵਨ ਜੀ ਰਹੀ ਆ, ਕਿਉਂਕਿ ਘਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਫਿਰ ਜਦੋਂ ਇਸ ਤਰ੍ਹਾਂ ਕੁੜੀਆਂ ਹੋ ਜਾਂਦੀਆਂ ਨੇ, ਬੁੱਢੀਆਂ ਹੋ ਜਾਂਦੀਆਂ ਉਮਰ ਤੋਂ, ਤਾਂ ਫਿਰ ਉਹਨਾਂ ਲਈ ਬਹੁਤ ਮੁਸ਼ਕਿਲ ਹੋ ਜਾਂਦਾ। ਤਾਂ ਉਹ ਕਹਿੰਦੀ ਹੈ ਕਿ ਮੈਂ ਅੱਗੇ ਵੀ ਆਪਣਾ ਕੋਈ ਕੈਰੀਅਰ, ਕੋਈ ਆਪਣਾ ਜੀਵਨ ਵੇਖਾਂ।
ਤੁਸੀਂ ਜਿਹੜਾ ਮੈਨੂੰ ਲਾਰਾ ਲਾਇਆ ਸੀਗਾ ਕਿ ਤੈਨੂੰ ਨੌਕਰੀ ਚਾਹੀਦੀ ਉਹ ਨਹੀਂ ਪੂਰਾ ਕੀਤਾ। ਤਾਂ ਇਸੇ ਮੰਗ ਨੂੰ ਲੈ ਕੇ ਉਹ ਹਾਈ ਕੋਰਟ 'ਚ ਚਲੇ ਗਈ ਆ। ਬੜੀ ਸ਼ਰਮ ਵਾਲੀ ਗੱਲ ਆ। ਅਸੀਂ ਹਰਿਆਣੇ ਦੀ ਸਪੋਰਟਸ ਪਾਲਿਸੀ ਨੂੰ ਹਮੇਸ਼ਾ ਤਰਜੀਹ ਦਿੰਦੇ ਹਾਂ, ਕਹਿੰਦੇ ਹਾਂ ਕਿ ਨਹੀਂ ਯਾਰ ਇਹਨਾਂ ਦੀ ਜਿਹੜੀ ਪਾਲਿਸੀ ਆ ਉਹ ਸਾਡੇ ਨਾਲ ਬੜੀ ਉੱਤਮ ਆ, ਪਰ ਹਰਿਆਣੇ ਦੇ ਵਿੱਚ ਵੀ ਰਹਿ ਕੇ ਇਸ ਤਰ੍ਹਾਂ ਦੇ ਰੌਲੇ ਰੱਪੇ ਪੈਂਦੇ ਆ। ਔਰ ਬਦਕਿਸਮਤੀ ਦੀ ਗੱਲ ਇਹ ਆ ਕਿ ਕਬੱਡੀ ਵਾਲੇ ਆ ਜਿਹੜੇ ਉਹ ਕਦੇ ਇਨਾਮ ਖਾਤਰ ਹਾਈ ਕੋਰਟ ਦੇ ਧੱਕੇ ਖਾਂਦੇ ਫਿਰਦੇ ਆ, ਕਦੇ ਨੌਕਰੀ ਖਾਤਰ, ਕਦੇ ਪੈਸੇ ਖਾਤਰ, ਕਦੇ ਕਾਸੇ ਖਾਤਰ। ਤਾਂ ਇਹ ਇੱਕ ਬਹੁਤ ਸ਼ਰਮਨਾਕ ਸਬੱਬ ਆ ਪੰਜਾਬ ਵਾਸਤੇ ਵੀ, ਹਰਿਆਣੇ ਵਾਸਤੇ ਵੀ, ਕਿ ਇੱਥੋਂ ਦੇ ਖਿਡਾਰੀਆਂ ਨੂੰ ਸਿਸਟਮ ਨੇ ਸਹਿਯੋਗ ਕੀ ਕਰਨਾ, ਉਲਟਾ ਉਹਨਾਂ ਨੂੰ ਸਹਿਯੋਗ ਦੀ ਥਾਂ ਤੇ ਸਿਸਟਮ ਦੇ ਨਾਲ ਲੜਾਈ ਕਰਨੀ ਪੈ। ਜੀ ਜੀ ਜੀ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਇਸ ਵਕਤ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।